सलाम नमस्ते सत श्री अकाल। चलिए फिर अज दी सैर कराइए तुहानू। आ जाओ मेरे नाल। आ 3-4 दिनों दी ना झड़ी बनी है ते बदल ही बदल बने हैं। ते दिन भी हुण छोटे हो गए, सर्दियां दी शुरुआत हो गई है। हुण पत्ते शत्ते वेखो काफ़ी गिर गए ने। खजां आ रही है तो हर शै फिर मुड्डो गुड्डो टुंड मुंड हो जानी है। जो बन जड़ा वेल ही है दरख्तां दा। दोस्तों अज मैं एक वीडियो वेखी, ਉਹਦੇ ਵਿੱਚ ਉਹ ਡਾਕਟਰ ਸੀ ਇੱਕ ਤੇ ਉਸ ਦੱਸਿਆ ਕਿ ਵੀ ਜਿਹੜਾ ਨਾ ਸਬਜ਼ ਧਨੀਆ, ਕੜੀ ਪੱਤਾ ਤੇ ਪੁਦੀਨਾ ਇਹ ਰੋਜ਼ ਖਾਣਾ ਚਾਹੀਦਾ। ਜਿਹੜਾ ਧਨੀਆ ਨਾ ਇਹ ਤੁਹਾਡੇ ਕਿਡਨੀ ਨੂੰ ਸਿਹਤਮੰਦ ਰੱਖਦਾ ਔਰ ਕਿਡਨੀ ਸਾਡੇ ਜਿਹੜੇ ਨਾ 1 ਘੰਟੇ 'ਚ ਸਾਡੇ ਪੂਰੇ ਖੂਨ ਨੂੰ 2 ਵਾਰੀ ਸਾਫ਼ ਕਰ ਦੇਣ, ਮਤਲਬ 2 ਵਾਰੀ ਘੰਟੇ ਡਾਇਲਿਸਿਸ ਪੂਰਾ ਮੁਕੰਮਲ ਕਰ ਦੇਣ ਤੇ 12 ਘੰਟੇ 24 ਵਾਰੀ ਇਤਨਾ ਕੰਮ ਕਰ ਦੇਣ ਕਿਡਨੀ। ਤੇ ਉਹਨਾਂ ਨੂੰ ਸਿਹਤਮੰਦ ਰੱਖਣ ਵਾਸਤੇ ਧਨੀਆ ਬੜਾ ਜ਼ਰੂਰੀ ਹੈ। ਜਿਹੜੇ ਲੋਕਾਂ ਦਾ ਕ੍ਰੈਟਿਨਨ ਵੱਧ ਜਾਂਦਾ, ਪਤਾ ਨਹੀਂ ਕ੍ਰੈਟਿਨਨ ਹੁੰਦਾ ਕਿ ਕ੍ਰੈਟਿਨ ਹੁੰਦਾ, ਜੋ ਵੀ ਹੁੰਦਾ, ਤੇ ਇਹ ਨਾ ਬਹੁਤ ਅੱਛਾ ਜੇ। ਤੇ ਜਿਹੜਾ ਨਾ ਪੁਦੀਨਾ ਇਹ ਗੱਟ ਹੈਲਥ ਵਾਸਤੇ, ਜਿਹੜੀਆਂ ਅੰਤੜੀਆਂ ਨਾ ਸਾਡਾ ਉਹਦੇ ਵਿੱਚ ਜਿਹੜਾ ਨਾ ਇਮਿਊਨ ਸਿਸਟਮ ਉਹਦੇ 'ਚ ਪਰਵਰਿਸ਼ ਪਾਉਂਦਾ। ਜਿਹੜਾ ਕੜੀ ਪੱਤਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਾ ਉਹ ਸ਼ਾਇਦ ਕੈਲਸ਼ੀਅਮ ਹੁੰਦਾ, ਕੈਲਸ਼ੀਅਮ ਹੈ ਔਰ ਹੋਰ ਵਿਟਾਮਿਨਸ ਨੇ ਜਿਹੜੇ ਤੁਹਾਡੇ ਵਾਲਾਂ ਨੂੰ ਸਿਹਤਮੰਦ ਰੱਖਦੇ ਨੇ ਔਰ ਤੁਹਾਡਾ ਕੋਲੇਸਟ੍ਰੋਲ ਵਗੈਰਾ ਜਿਹੜਾ ਨਾ ਉਹਨੂੰ ਕੰਟਰੋਲ ਰੱਖਦੇ ਨੇ। ਇਹ ਜਨਾਬ ਸਾਹਮਣੇ ਖਾਜਾ ਸਟੋਰ ਹੈ, ਅਸੀਂ ਹੁਣ ਇੱਥੇ ਜਾ ਰਹੇ ਹਾਂ। ਇਹ ਖਾਜਾ ਫੂਡ ਸਟੋਰ ਹੈ ਜੀ। ਇੱਥੇ ਅਸੀਂ ਹੁਣ ਜਿਹੜਾ ਕੋਈ ਸਬਜ਼ੀ ਲਵਾਂਗੇ ਤੇ ਫਿਰ ਅੱਗੇ ਜਾਵਾਂਗੇ। ਇਹ ਜਨਾਬ ਇੱਥੇ ਗੋਸ਼ਤ ਦੀ ਦੁਕਾਨ। ਗੋਸ਼ਤ ਵੇਖੋ ਕਿੰਨਾ ਸਾਫ ਸੁਥਰਾ ਨੀਟ ਕਲੀਨ ਕੱਟ ਕੇ ਰੱਖੀ ਹੈ, ਕੋਈ ਮੱਖੀ ਨਹੀਂ, ਕੋਈ ਗੰਦ ਨਹੀਂ, ਜ਼ਬਰਦਸਤ, ਕੋਈ ਸਮੈਲ ਨਹੀਂ, ਬਿਹਤਰੀਨ ਗੋਸ਼ਤ, ਹੈਲਦੀ। ਇੱਥੋਂ ਅਸੀਂ ਗੋਸ਼ਤ ਲਵਾਂਗੇ। ਅਸੀਂ ਹੁਣ ਆ ਗਏ ਜੀ ਟੈਸਕੋ ਦੇ ਵਿੱਚ। ਇਹ ਦੀਵਾਲੀ ਦੀ ਆਫਰਾਂ ਲੱਗੀਆਂ ਨੇ ਨਾ, ਹੈਪੀ ਦੀਵਾਲੀ। ਹਾਂਜੀ, ਇਹ ਸਾਰਾ ਕੁਝ ਜਿਹੜਾ ਨਾ ਇਹ ਰਿਡਿਊਸ ਪ੍ਰਾਈਸ 'ਤੇ ਲੱਗਾ ਹੈ। ਹੈਪੀ ਦੀਵਾਲੀ। ਤੇ ਜਦੋਂ ਹੋਏਗੀ ਅੱਗੋਂ ਕ੍ਰਿਸਮਸ ਤੇ ਫਿਰ ਕ੍ਰਿਸਮਸ 'ਤੇ ਇੱਥੇ ਆਫਰਾਂ ਲੱਗ ਜਾਣਗੀਆਂ ਤੇ ਜਦੋਂ ਈਦ ਹੋਏਗੀ ਤਾਂ ਫਿਰ ਈਦ 'ਤੇ ਲੱਗ ਜਾਣਗੀਆਂ। ਆ ਕੱਪੜੇ ਦਾ ਸੈਕਸ਼ਨ ਹੈ। ਇੱਥੇ ਵੀ ਲੈਸ ਤੇ ਲੱਗੇ ਹਨ।
ਇੱਥੋਂ ਅਸੀਂ ਟੈਸਕੋ ਤੋਂ ਹੀ ਨਾ ਖਰੀਦਦਾਰੀ ਕਰ ਲਈ ਹੁਣ। ਟੈਸਕੋ ਤੋਂ ਅੰਦਰੋਂ ਥੋੜਾ ਜਿਹਾ ਵਿਖਾਇਆ ਵੀ ਆ ਤੇ ਟੈਸਕੋ ਨੂੰ ਅਲਵਿਦਾ ਤੇ ਹੁਣ ਚਲੀਏ ये वही फैंसी है पतली हो गई। हाँ इनसे पूछना इन्होंने किया क्या है। पोस्टमैन हाँ पोस्टमैन जी ते ਹੁਣ ਚਲੀਏ ਕਿਧਰੋਂ ਕਾਫੀ ਸ਼ਾਪੀ ਪੀਤੀ ਜਾਏ। किधर जाना है? मैनचेस्टर पोर्ट। चार जगह से तो शॉपिंग की है, 3 जगह से। कोविड दा वैक्सीनेशन फिर जारी हो गई है। जारी थी लेकिन हुण फिर थोड़ा जा सुनिया भी कोविड जड़ा ना थोड़ा स्पीडी हो गया। अल्लाह रहम करे, अल्लाह ताला बलावां तो महफूज रखे इंसानां नूं, बचाई रखे तो माफ कर दे। पाकिस्तान में तो कोई अखी की बड़ी बीमारी फैली है। हैपेटाइटिस दे विच पाकिस्तान नंबर 1 ते आ गया सुनिया। अगे सिर्फ एको ही नंबर 1 सी ते जदों दा नंबर 1 खुलिया हुण पता लग्या भी हर शायद ही असीं नंबर 1 ते आ गए हैं। इंसाफ वालों असी नंबर 1 ते हाँ। बीमारियां चो, गंद चो, पानी की शॉर्टेज तो, पानी के रोड़ियां तो, हर शहर असी नंबर 1। कितना अच्छा कबूतर का दाना दिख रहा है। या सड़ के मर जाने या रुड़ के मर जाने। वैसे बड़ी साड़ी जड़ी है ना कौम जड़ी है बड़ी सख्त जान है। वो 1000 रुपया भी बिल देंदी सी ते हुण 40,000 भी देई जांदी है। कोई फिक्र फाका नहीं, कोई परवाह नहीं। कोई जेड़ा लतीफा सुनी ते ना भी वो बादशाह गैरत चेक करदा सी बंदियां दी ते अखीर वो बंदे कोई ना उठे ते उन्हें लित्र मरवाने शुरू कर दिते ते बंदे जनाब बड़ा रौला गोला एक दिन उन्हें महल दे बाहर सुनिया। उन्होंने खुशी हुई भी बंदे च गैरत आई है भी लित्र क्यों पे मार दो। उन्हें कहा बुलाओ, खुशी नाल निहाल हो गया बादशाह। तो उस आख्या बंदे ने बुलाओ सुनिए सी की आखदे। वो बंदे अंदर आए तो उन्हें आख्या बादशाह सलामत लित्र मारने वाले थोड़े ने, टाइम बड़ा ज़ाया होंदा, बंदे बताओ। सो वो बैन ही जिहड़ी कौम की मेजोरिटी है ना ਉਹਦਾ ਇਹ ਹਾਲ ਹੈ। 24 ਕਰੋੜ ਚੋਂ 25-30,000 ਬੰਦਾ ਜਿਹੜਾ ਨਾ ਜਿਹੜਾ ਜੇਲ੍ਹਾਂ 'ਚ ਨਾ ਬੰਦ ਕਰ ਛੜਿਆ ਨੰਬਰ 1 ਨੇ, ਬਸ ਉਹੀ ਹੈ ਵਿਚਾਰਾ। ਤੇ ਵੱਡੇ ਵੱਡੇ ਬਿਜ਼ਨਸ ਜਿਹੜੇ ਨੇ ਉਹ ਇਹਨਾਂ ਉਜਾੜ ਦਿੱਤੇ ਨੇ, ਖਤਮ ਕਰ ਦਿੱਤੇ ਨੇ। ਉਹਨਾਂ ਦੇ ਨਾਲ ਉਹ ਲੱਖਾਂ ਫੈਮਲੀਆਂ ਦਾ ਰੋਜ਼ਗਾਰ ਵਾਬਸਤਾ ਸੀ। वो रोजगार भी वो बेचारे भी भुखे मर गए। लेकिन वो घर बह के मरने नूं तैयार ने, रजिस्ट करने नूं तैयार नहीं। तो रजाली का अखीर हो गया ना जी। कदी थोड़ी जी आबादी सी ते उहदे विचों कोई ना कोई हुर्रियत पसंद जिहड़ा वो
ਨਿਕਲ ਹੀ ਆਉਂਦਾ ਸੀ, ਜਿਹੜਾ ਲੜ ਮਰ ਜਾਂਦਾ ਸੀ, ਜਿਹੜਾ ਜੱਥਾ ਬਣਾਉਂਦਾ ਸੀ ਔਰ ਰੈਜ਼ਿਸਟ ਕਰਦਾ ਸੀ। ਤੇ ਹੁਣ ਤੇ ਬਸ ਜ਼ਿਆਦਾ ਜੱਥਾ ਬਣਾ ਕੇ ਕੋਈ ਆਪਣੀ ਧੀ ਭੈਣ ਕੋਈ ਕੁੜੀ ਚੁੱਕ ਲਈ, ਉਹਦੇ ਨਾਲ ਜ਼ਿਆਦਤੀ ਕਰਤੀ ਤੇ ਫਾਤਿਹਾਨਾ ਆਪਣਾ ਵੀ ਦੇ ਨਿਸ਼ਾਨ ਬਣਾਉਂਦੇ ਹੋਏ ਜੇਲ੍ਹਾਂ 'ਚ ਗਏ, ਜੇਲ੍ਹੋਂ ਬਾਹਰ ਆਏ, ਬੜਕਾਂ ਮਾਰੀਆਂ। ਬਸ ਇਹ ਕੰਮ ਰਹਿ ਗਿਆ। ਕੋਈ ਅੱਛੀ ਕਾਜ਼ ਵਾਸਤੇ ਕੋਈ ਬੰਦਾ ਨਹੀਂ ਲੜਦਾ ਪਿਆ, ਆਜ਼ਾਦੀ ਵਾਸਤੇ ਕੋਈ ਨਹੀਂ ਪਿਆ ਲੜਦਾ। ਇੱਕ ਇਮਰਾਨ ਖਾਨ ਸੀ ਜਿਹਨੇ ਆਪਣੀ ਜ਼ਿੰਦਗੀ ਤਜ ਦਿੱਤੀ, ਆਪਣੀ ਫੈਮਿਲੀ ਲਾਈਫ ਉਹਨੇ ਖਰਾਬ ਕਰ ਲਈ, ਆਪਣੇ ਬੱਚਿਆਂ ਦਾ ਜਿਹੜਾ ਉਹ ਬਚਪਨ ਨਾ ਵੇਖਿਆ ਉਹਨੇ, ਆਪਣੀ ਬੀਵੀ ਦਾ ਸੁੱਖ ਨਾ ਵੇਖਿਆ, ਤੇ ਉਹ ਇਸ ਕੌਮ ਪਿੱਛੇ ਮਿੱਟੀ 'ਚ ਮਿੱਟੀ ਹੋਇਆ ਰਿਹਾ। ਤੇ ਉਸ ਕੌਮ ਨੇ ਆਪਣੀ ਹਸਬੇ ਰਵਾਇਤ ਉਹਨੂੰ ਜੇਲ੍ਹ 'ਚ ਸੁਟਾ ਕੇ ਤੇ ਹੁਣ ਮਸਤ ਵਗੈਰਾ ਹੀ ਸੌ ਰਹੀ ਹੈ। ਡਰ ਲੱਗਦਾ ਜੀ ਸਾਨੂੰ। ਕੋਈ ਇਜਤਮਾਈ ਸੋਚ ਆਈ ਹੀ ਨਹੀਂ, ਕੌਮ ਬਣੀ ਹੀ ਨਹੀਂ। ਉਹ ਵੀ ਸਾਰੇ ਬਾਹਰ ਨਿਕਲ ਆਓ ਤੇ ਜਿਹੜੇ ਹੈ ਚੰਦ ਹਰਾਮ ਖੋਰ ਫਰਾਡੀਏ ਤੁਹਾਡੇ ਦਾ ਮਸਲਤ ਨੇ, ਇਹਨਾਂ ਨੂੰ ਭੇਜਣ ਨੂੰ ਰਾਹ ਨਾ ਲੱਭੇ। ਟ੍ਰੈਫਿਕ ਦਾ ਅਸੂਲ ਇਹ ਵੇ ਕਿ ਜਿਹੜੀ ਗੱਡੀ ਮੇਰੇ ਸੱਜੇ ਹੱਥੋਂ ਆਉਣੀ ਹੈ ਨਾ, ਉੱਥੇ ਮੈਂ ਰੁਕ ਜਾਣਾ, ਮੈਂ ਸੱਜੇ ਹੱਥ ਵਾਲੀ ਗੱਡੀ ਨੂੰ ਰਾਹ ਦੇਣਾ। ਜਿਹੜੀ ਮੇਰੇ ਖੱਬੇ ਹੱਥ ਉਸ ਮੇਰੇ ਵਾਸਤੇ ਰੁਕ ਜਾਣਾ। ਇਹ ਹਰ ਜਗ੍ਹਾ ਤੇ ਇਹ ਟ੍ਰੈਫਿਕ ਦਾ ਰੂਲ ਹੈ। ਜਿਹਦਾ ਆਪਣੇ ਮੁਲਕ 'ਚ ਮੈਂ 25 ਸਾਲ ਗੱਡੀ ਚਲਾਈ, 30 ਸਾਲ, ਮੈਨੂੰ ਉੱਥੇ ਕੋਈ ਨਹੀਂ ਸੀ ਪਤਾ ਕਿ ਵੀ ਮੈਂ ਕਿਹੜੀ ਸਾਈਡ ਵਾਸਤੇ ਰੁਕਣਾ। ਮੈਨੂੰ ਇਹ ਨਹੀਂ ਸੀ ਪਤਾ ਹੁੰਦਾ, ਬਸ ਇੱਥੇ ਹੀ ਸੀ ਕਿ ਜਿੱਥੇ ਮੇਰਾ ਦਾਅ ਲੱਗਣਾ ਮੈਂ ਗੱਡੀ ਭਜਾ ਕੇ ਲੈ ਜਾਣੀ ਹੈ। ਤੇ ਉਹਨੂੰ ਮੈਂ ਬੜਾ ਕਰਤੱਵ ਸਮਝਦਾ ਸਾਂ ਵੀ ਇਹ ਕਮਾਲ ਕਰ ਚੁੱਕੇ। ਹਾਂ, ਹੁਣ ਕਿੱਥੇ ਜਾਣਾ? ਘਰ ਬੋਲੋ ਨਾ। ਇੱਥੇ ਜਨਾਬ ਆ ਵੇਖੋ ਨਾ, ਸੜਕ ਤੇ ਨਿਸ਼ਾਨ ਬਣੇ ਨੇ, ਆਪਣੀ ਆਪਣੀ ਲੇਨ ਦੇ ਵਿੱਚ ਆਪਣੀ ਆਪਣੀ ਸੜਕ ਡਾਇਰੈਕਸ਼ਨ ਲੈ ਕੇ ਉਧਰ ਹੀ ਜਾਣਾ। ਖੈਰ ਆਬਾਦੀ ਵੀ ਇੱਥੇ ਕੰਟਰੋਲਡ ਹੈ, ਕੋਈ ਆਬਾਦੀ ਦੇ ਵੀ ਬੰਬ ਨਹੀਂ ਫਟਿਆ। ਪਾਕਿਸਤਾਨ ਇੰਡੀਆ ਵਿੱਚ ਤੇ ਕੋਈ ਇੰਡੀਆ ਵਿੱਚ ਫੇਰ ਡਿਸਪਲਿਨ ਹੈ, ਉਹਦੀ ਟ੍ਰੈਫਿਕ ਜਿਹੜੀ ਹੈ ਨਾ ਉਹ ਬਿਹਤਰ ਹੈ। ਪਾਕਿਸਤਾਨ ਦੇ ਵਿੱਚ ਤੇ ਪੁਲਿਸ ਜਿਹੜੀ ਹੈ ਉਹ ਬਸ ਉਹ ਆਪ ਵੀ ਖੈਰ ਨਾਲ ਅਨਪੜ੍ਹ ਔਰ ਜਾਹਿਲ ਹੀ ਨੇ, ਤੇ ਅੱਗੋਂ ਬੰਦਿਆਂ ਦੇ ਨਾਲ ਵੀ ਉਹੀ ਸਲੂਕ ਕਰਦੇ ਨੇ। ਉਹਨਾਂ ਨੂੰ ਕੋਈ ਪਤਾ ਨਹੀਂ ਕਿ ਅਸੀਂ ਕਿਸ ਵਾਸਤੇ ਆ, ਪੁਲਿਸਿੰਗ ਦਾ ਕੀ ਮਤਲਬ ਹੈ, ਔਰ ਅਸੀਂ ਲੋਕਾਂ ਦੀ ਤਰਬੀਅਤ ਕਰਨੀ ਹੈ, ਅਸੀਂ ਉਹਨਾਂ ਨੂੰ ਦੱਸਣਾ ਨਹੀਂ। ਉਹ ਆਖਦੇ ਨੇ ਕਿ ਅਸੀਂ ਲੋਕਾਂ ਨੂੰ ਕੁੱਟਣ ਵਾਸਤੇ ਬਣੇ ਆ ਅਫਸਰ। ਉਹ ਬਿਲਕੁਲ ਗੋਰੇ ਵਾਲੀ ਸੋਚ ਹੈ। ਉਹ ਜਿਹੜਾ ਉਹਨਾਂ ਦਾ ਦੌਰ ਸੀ ਨਾ ਜੀ ਗੋਰੇ ਦਾ, ਤੇ ਉਹਨਾਂ ਪੁਲਿਸ ਬਣਾਈ ਸੀ, ਉਹ ਸੇਮ ਉਹੀ ਦੌਰ, ਉਹੀ ਸੋਚ, ਉਹੀ ਜ਼ਹਿਨੀਅਤ ਚੱਲ ਰਹੀ ਹੈ ਕਿ ਇਹ ਗੁਲਾਮ ਨੇ, ਗੁਲਾਮਾਂ ਨੂੰ ਅਸੀਂ ਨਾ ਫੰਡਣਾ, ਇਹਨਾਂ ਨੂੰ ਅਸੀਂ ਜ਼ਲੀਲ ਕਰਨਾ। ਔਰ ਐਸੇ ਕੋਈ ਬੇਦਰਦ ਲੋਕ ਨੇ, ਜ਼ਰਾ ਨਹੀਂ ਸੋਚਦੇ ਕਿ ਸਾਡੇ ਇਸ ਇੱਕ ਅਮਲ ਦੇ ਨਾਲ ਇਸ ਗਰੀਬ ਦੇ ਉੱਤੇ, ਇਹਦੀ ਫੈਮਿਲੀ ਤੇ ਇਹਦੇ ਨਾਲ ਜੁੜੇ ਲੋਕਾਂ ਦੇ ਉੱਤੇ ਕੀ ਬੀਤ ਜਾਣੀ ਹੈ। ਕਈ ਬੰਦੇ ਜਿਹੜੇ ਨੇ ਉਹ ਘਰ ਦੇ ਵਾਹਿਦ ਕਫੀਲ ਨੇ, ਉਹਨਾਂ ਕੋਲ ਰੇਹੜੀ ਲਾਈ ਹੈ, ਕੁਝ ਉਹ ਆਪਣਾ ਰੋਜ਼ੀ ਰੋਟੀ ਦਾ ਪੇ ਕਰਦਾ ਹੈ, ਤੇ ਕੋਈ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਅੱਲਾ ਮਾਸ਼ਾਅੱਲਾ ਸਾਰੇ ਇੱਕੋ ਜਿਹੇ ਉਹਨਾਂ ਦੀ ਸੋਚ ਹੈ। ਕਿਸੇ ਨੂੰ ਕੋਈ ਪਤਾ ਨਹੀਂ ਕਿ ਅਸੀਂ ਕਿਵੇਂ ਕੋਈ ਇੱਕ ਸਿਸਟਮ ਡਿਵੈਲਪ ਕਰਨਾ ਹੈ।
ਹਰ ਬੰਦਾ ਜਿਹੜਾ ਨਾ ਉਹ ਬਸ ਆਪਣੇ ਲਾਠੀ ਚੁੱਕੀ ਫਿਰਦਾ ਤੇ ਲਾਠੀ ਵਿਖਾਈ ਫਿਰਦਾ ਕਿ ਮੈਂ ਬੜਾ ਤਕੜਾ, ਮੈਂ ਤੇਰੀ ਜਿੰਦ ਕੱਢ ਲੈਣੀ ਹੈ। ਲਓ ਜੀ, ਅੱਜ ਦਾ ਵਲੌਗ ਫਿਰ ਖ਼ਤਮ ਕਰਨੇ ਆ, ਫਿਰ ਮਿਲਣੇ ਆ ਅਗਲੇ ਵਲੌਗ ਦੇ ਵਿੱਚ। ਤੇ ਜੇ ਵਲੌਗ ਅੱਛਾ ਲੱਗੇ ਤੇ ਜਨਾਬ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਕੋਈ ਕਮੈਂਟ ਵੀ ਕਰੋ। ਅੱਲਾ ਤੁਹਾਨੂੰ ਰਾਜ਼ੀ ਰੱਖੇ ਤੇ ਆਪਣੀ ਅਮਾਨ 'ਚ ਰੱਖੇ ਜੀ। ਰੱਬ ਰੱਖਾ, ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ।